ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੇ ਦਰਸ਼ਨ ਸਿੰਘ ਗਿੱਲ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ। ਸ਼ੁਰੂਆਤ ਕਰੀਏ ਸੁਖਬੀਰ ਬਾਦਲ ਤੋਂ। ਬਹੁਤ ਵਾਰ ਆਪਾਂ ਸੁਖਬੀਰ ਬਾਦਲ ਦੀ ਕਾਰਕਰਦਗੀ, ਉਹਨਾਂ ਦੇ ਆਲੇ ਦੁਆਲੇ ਜਿਹੜੀ ਸਲਾਹਕਾਰਾਂ ਦੀ ਮੰਡਲੀ ਹੈ ਉਹਦੇ ਦੇ ਬਾਰੇ ਗੱਲਬਾਤ ਕੀਤੀ ਹੈ, ਪਰ ਹਰ ਵਾਰ ਬੰਦਾ ਜੋ ਕਦਮ ਪੁੱਟਦਾ ਹੈ ਉਹਦੇ ਤੋਂ ਸਾਬਿਤ ਹੋ ਜਾਂਦਾ ਵੀ ਉਹ ਕਿਹੜੀ ਸੋਚ ਦੇ ਨਾਲ ਅੱਗੇ ਵਧ ਰਿਹਾ, ਉਹ ਕਿਸ ਤਰੀਕਾਕਾਰ ਦੇ ਨਾਲ ਅੱਗੇ ਆਪਣੀ ਸਿਆਸਤ ਨੂੰ ਵਧਾਉਣਾ ਚਾਹੁੰਦਾ। ਸਵਾਲ ਪੈਦਾ ਇਹ ਹੋ ਗਿਆ ਲੰਘੇ ਦਿਨਾਂ ਦੇ ਵਿੱਚ ਜੋ ਐਪੀਸੋਡ ਵਾਪਰਿਆ ਕਿ ਪੰਥਕ ਕਚਹਿਰੀ ਤੋਂ ਬਾਅਦ ਹੁਣ ਦੁਨਿਆਵੀ ਅਦਾਲਤ ਦੇ ਵਿੱਚ ਵੀ ਸੁਖਬੀਰ ਬਾਦਲ ਫਸ ਜਾਣਗੇ ਜੀ। ਪ੍ਰਵੀਨ ਜੀ, ਪਿਛਲੇ ਕੁਝ ਦਿਨਾਂ ਤੋਂ ਜੀ ਪੰਥਕ ਸਫਾ 'ਚ, ਪੰਜਾਬ ਦੀ ਰਾਜਨੀਤਿਕ ਤੌਰ ਤੇ ਜੀ, ਪੰਜਾਬ ਦੀ ਅਕਾਲੀ ਦਲ ਦੀ ਸਿਆਸਤ 'ਚ ਔਰ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਇੰਨੀ ਤੇਜ਼ੀ ਨਾਲ ਪਲ-ਪਲ ਕੁਝ ਬਦਲ ਰਿਹਾ ਨਾ ਜੀ ਕਿ ਉਸ ਨੂੰ ਫੜਨਾ ਬਹੁਤ ਮੁਸ਼ਕਲ ਹੈ। ਇੱਕੋ ਦਿਨ ਦੇ ਵਿੱਚ, ਇੱਕੋ ਸਫਾ ਦੇ ਵਿੱਚ, ਚਾਹੇ ਉਹ ਕਿਸਾਨੀ ਸਫਾ ਤੇ ਚਾਹੇ ਉਹ ਪੰਥਕ ਸਫਾ, ਇੱਕੋ ਸਫਾ ਦੇ ਵਿੱਚ ਵੀ ਕਿੰਨੀਆਂ ਘਟਨਾਵਾਂ ਪੜਾਅ ਦਰ ਪੜਾਅ ਬਰਾਬਰ ਵਾਪਰ ਰਹੀਆਂ ਕਿ ਸਭ ਤੇ ਨਜ਼ਰਸਾਨੀ ਕਰਨੀ ਵੀ ਆਸਾਨ ਨਹੀਂ ਹੁੰਦੀ। ਆਸਾਨ ਤੇ ਫਿਰ ਜੇਕਰ ਖਬਰ ਤੁਹਾਡੇ ਸਾਹਮਣੇ ਵੀ ਆ ਜਾਵੇ ਤਾਂ ਉਹਦੇ ਹੋਰ ਸਾਰੇ ਪਹਿਲੂਆਂ ਤੱਕ ਪਹੁੰਚਣ ਦਾ ਵੀ ਕਈ ਵਾਰ ਮੌਕਾ ਨਹੀਂ ਮਿਲਦਾ। ਜੀ ਜੀ। ਸੋ ਸੁਖਬੀਰ ਸਿੰਘ ਬਾਦਲ ਜਿਸ ਦਿਨ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉੱਪਰ ਉਹਨਾਂ ਨੂੰ ਸਾਹਮਣੇ ਖੜਾ ਕੇ ਫੈਸਲਾ ਸੁਣਾਇਆ ਗਿਆ ਜੀ, ਉਸ ਫੈਸਲੇ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ। ਉਸ ਦਿਨ ਵੀ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇੱਥੇ ਕਬੂਲੀ ਗੱਲ ਕੱਲ ਨੂੰ ਦੁਨਿਆਵੀ ਅਦਾਲਤ ਦੇ ਵਿੱਚ ਵੀ ਸਵਾਲ ਖੜੇ ਹੋ ਸਕਦੇ ਨੇ। ਪਰ ਉਹ ਤਾਂ ਆਪਾਂ ਉੱਥੇ ਕਬੂਲਨਾਮੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਪਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਹੁਣ ਬਿਲਕੁਲ ਦੁਨਿਆਵੀ ਅਦਾਲਤ 'ਚ ਵੱਧ ਗਈਆਂ ਨੇ ਔਰ ਲੱਗਦਾ ਇਹ ਹੈ ਕਿ ਇੱਥੋਂ ਛੁੱਟਣਾ ਵੀ ਮੁਸ਼ਕਲ ਹੋ ਸਕਦਾ। ਅਕਾਲੀ ਦਲ ਨੇ ਆਪਣੇ ਪੈਰ ਤੇ ਕੁਹਾੜਾ ਤਾਂ ਉਸੇ ਦਿਨ ਮਾਰ ਲਿਆ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਅਜੇ ਤੱਕ ਨਹੀਂ ਮੰਨਿਆ। ਬਿਲਕੁਲ ਸਹੀ। ਪੈਸੇ ਹੀ ਰਾਜਨੀਤਿਕ ਤੌਰ ਤੇ ਉਹ ਪੰਜਾਬੀਆਂ ਦੇ ਦਿਲਾਂ ਤੋਂ ਉਤਰ ਚੁੱਕੇ ਨੇ। ਉਸ ਨੂੰ ਦੁਬਾਰਾ ਮਕਬੂਲ ਹੋਣ ਦਾ ਮੌਕਾ ਸੀ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੂਰੀ ਤਰ੍ਹਾਂ ਫੁੱਲ ਚੜਾ ਦਿੰਦੇ। ਪਰ ਉੱਥੋਂ ਬਚਦੇ ਆ ਰਹੇ ਸੀ ਕਿ ਇੱਧਰ ਨਵੇਂ ਫਸ ਗਏ। ਹੋਇਆ ਕੀ, ਜਦੋਂ ਬਰਗਾੜੀ ਕਾਂਡ ਵਾਪਰਦਾ, ਜਦੋਂ ਬਕਾਇਦਾ ਤੌਰ ਤੋਂ ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਨਾ, ਫਿਰ ਉਸ ਦੇ ਅੰਗਾਂ ਨੂੰ ਖਿਲਾਰਨਾ, ਪੰਨਿਆਂ ਨੂੰ ਪਾੜਨਾ ਤੇ ਉਹ ਤੋਂ ਬਾਅਦ ਪੋਸਟਰਬਾਜ਼ੀ, ਉਹ ਸਾਰਾ ਕੁਛ, ਤੇ ਫਿਰ ਅਚਾਨਕ ਸਰਕਾਰ ਨੇ ਕਿਹਾ ਜੀ ਕਿ ਆ ਅਣਪਛਾਤੇ ਪੁਲਿਸ ਵਾਲੇ ਲੱਭ ਗਏ ਜੀ, ਸਾਨੂੰ ਅਣਪਛਾਤੀਆਂ ਗੋਲੀਆਂ ਜੀ ਤੇ ਨਿਹੱਥੇ ਸਿੰਘਾਂ ਤੇ ਗੋਲੀਬਾਰੀ, ਉਹ ਸਾਰਾ ਕੁਛ। ਉਹ ਸਾਰੀ ਘਟਨਾਕ੍ਰਮ ਦੇ ਹਵਾਲੇ ਨਾਲ ਪੰਜਾਬ ਇਨਸਾਫ ਲੱਭਦਾ 3 ਸਰਕਾਰਾਂ ਟੱਪਿਆ ਆ। ਹਾਂਜੀ, ਬਿਲਕੁਲ ਸਹੀ ਹੈ। ਪਰ ਇਨਸਾਫ ਅਜੇ ਪੰਜਾਬ ਦੀ ਝੋਲੀ ਨਹੀਂ ਪਿਆ। ਪਰ ਉਹ ਸਭ ਦੇ ਦਰਮਿਆਨ ਰਿਪੋਰਟ ਜੇਕਰ ਤੁਸੀਂ ਨਜ਼ਰ ਮਾਰੋ ਤਾਂ ਅਦਾਲਤੀ ਪ੍ਰਕਿਰਿਆ ਦੇ ਵਿੱਚ 3 ਵਿਅਕਤੀਆਂ ਦੇ ਨਾਮ ਮੁੱਖ ਸਾਜ਼ਿਸ਼ਕਾਰੀ ਵਜੋਂ ਉੱਭਰੇ। ਠੀਕ ਹੈ ਜੀ। ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ। ਪ੍ਰਦੀਪ ਕਲੇਰ ਡੇਰਾ ਸਿਰਸਾ ਮੁਖੀ ਦਾ
ਦੂਜਾ ਹਨੀਪ੍ਰੀਤ ਹੈ ਸਮਝ ਲਓ, ਤੇ ਉਹ ਉਹਨਾਂ ਦੀ ਕਿਚਨ ਕੈਬਨਿਟ ਨੱਕ ਦਾ ਵਾਲ, ਇੰਨਾ ਨੇੜਲਾ ਬੰਦਾ। ਉਸ ਦੀ ਭਾਲ ਦੇ ਵਿੱਚ ਪੁਲਿਸ ਲੱਭਦੀ ਰਹੀ ਤੇ ਕਹਿੰਦੀ ਜੀ ਭਗੌੜਾ ਹੈ। ਫਰਵਰੀ 'ਚ ਫੜਿਆ ਜੀ। ਉਹ ਪ੍ਰਦੀਪ ਕਲੇਰ ਨੇ, ਜਿਹੜੀ ਸਾਡੀ ਜ਼ਿਲ੍ਹਾ ਕੋਰਟ ਹੁੰਦੀ ਹੈ, ਉਸ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨੇ ਆਪਣੇ ਬਿਆਨ 'ਚ ਕਿਹਾ ਕਿ ਸਾਰੀ ਸਾਜ਼ਿਸ਼ ਪਿੱਛੇ ਰਾਮ ਰਹੀਮ ਤੇ ਹਨੀਪ੍ਰੀਤ ਨੇ, ਉਹਨਾਂ ਨੇ ਰਚੀ। ਉਸ ਤੋਂ ਬਾਅਦ ਪ੍ਰਦੀਪ ਕਲੇਰ ਦੀ ਪਤਨੀ ਨੇ ਸਰਕਾਰ ਤੋਂ, ਪੁਲਿਸ ਤੋਂ ਸਿਕਿਉਰਿਟੀ ਮੰਗੀ ਕਿ ਹੁਣ ਮੇਰੀ ਜਾਨ ਨੂੰ ਖਤਰਾ ਹੈ। ਇੱਥੇ ਤੱਕ ਮਾਮਲਾ ਅਦਾਲਤੀ ਪ੍ਰਕਿਰਿਆ 'ਚ ਚੱਲ ਰਿਹਾ ਸੀ। ਡੇਰੇ ਨਾਲ ਸੰਬੰਧਿਤ ਧਿਰਾਂ ਨੇ ਮੰਗ ਕੀਤੀ ਕਿ ਸਾਨੂੰ ਜਾਨ ਮਾਲ ਨੂੰ ਖਤਰਾ ਹੈ ਜੀ, ਇਹ ਕੇਸ ਪੰਜਾਬ ਤੋਂ ਸ਼ਿਫਟ ਕੀਤਾ ਜਾਵੇ। ਕੇਸ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਿਆ ਔਰ ਪ੍ਰਦੀਪ ਕਲੇਰ ਨੂੰ ਜ਼ਮਾਨਤ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਮੀਡੀਆ 'ਚ ਜੋ ਡੇਰੇ ਬਾਰੇ, ਜੋ ਡੇਰਾ ਮੁਖੀ ਬਾਰੇ, ਜੋ ਹਨੀਪ੍ਰੀਤ ਬਾਰੇ, ਜੋ ਅਕਾਲੀਆਂ ਬਾਰੇ ਉਹਨੇ ਬੋਲਿਆ, ਹੁਣ ਉਹ ਵਿਅਕਤੀ ਸਰਕਾਰੀ ਗਵਾਹ ਬਣਨ ਜਾ ਰਿਹਾ। ਹਾਂਜੀ, ਬਿਲਕੁਲ। ਮੁੱਖ ਆਰੋਪੀ ਤੋਂ ਉਸ ਨੇ ਇੱਛਾ ਪ੍ਰਗਟਾਈ ਹੈ, ਪੁਲਿਸ ਕਹਿੰਦੀ ਹੈ, ਜਾਂਚ ਧਿਰ ਕਹਿੰਦੀ ਹੈ, ਵਕੀਲ ਕਹਿੰਦੇ ਨੇ ਕਿ ਉਹਨੇ ਇੱਛਾ ਪ੍ਰਗਟਾਈ ਹੈ ਜੀ ਕਿ ਮੈਂ ਸਵੈ ਇੱਛਾ ਨਾਲ ਵਾਅਦਾ ਮਾਫ ਗਵਾਹ ਬਣਨਾ। ਤੇ ਹੁਣ ਉਹ ਵਾਅਦਾ ਮਾਫ ਗਵਾਹ ਮਤਲਬ ਸਰਕਾਰੀ ਪਾਲੇ 'ਚ ਖੜ ਕੇ ਉਹ ਜਿਹੜਿਆਂ ਨੂੰ ਪਛਾਣੂਗਾ, ਜਿਨ੍ਹਾਂ ਤੇ ਉਂਗਲ ਤਰੂਗਾ, ਉਹ ਫਿਰ ਕਟਹਿਰੇ 'ਚ ਹੋਣਗੇ ਤੇ ਕਟਹਿਰੇ ਤੋਂ ਬਾਅਦ ਸਲਾਖਾਂ ਪਿੱਛੇ ਵੀ ਜਾ ਸਕਦੇ ਨੇ। ਹੁਣ ਉਹ ਪ੍ਰਦੀਪ ਕਲੇਰ ਮੀਡੀਆ 'ਚ ਜੋ ਦਾਅਵੇ ਕਰਦਾ ਰਿਹਾ, ਜੇਕਰ ਉਹੀ ਉਹ ਬਿਆਨ ਦੇ ਰੂਪ ਦੇ ਵਿੱਚ ਸਰਕਾਰੀ ਗਵਾਹ ਬਣ ਕੇ ਅਦਾਲਤ 'ਚ ਰੱਖਦਾ ਕਿ ਹਾਂ ਜੀ ਸੁਖਬੀਰ ਬਾਦਲ ਨੂੰ ਮੈਂ ਕਦੋਂ ਡੇਰਾ ਮੁਖੀ ਨਾਲ ਮਿਲਾਇਆ, ਕਿੱਥੇ ਮਿਲਾਇਆ, ਕਿਵੇਂ ਇਹ ਕਾਂਡ ਰਚਿਆ ਗਿਆ, ਕੀ ਇਹ ਵਾਪਰਿਆ, ਉਹ 'ਚ ਕੀ ਭੂਮਿਕਾ ਸੀ, ਨਹੀਂ ਸੀ, ਕਿਵੇਂ ਹੋ ਗਿਆ। ਇੱਕ ਪਾਸੇ 2 ਦਸੰਬਰ ਨੂੰ ਤੁਸੀਂ ਹਾਂਜੀ ਕਹਿ ਕੇ ਉਹ ਸਾਰੇ ਕੁਝ ਕਬੂਲਿਆ। ਹਾਂਜੀ, ਬਿਲਕੁਲ। ਤੇ ਹੁਣ ਪ੍ਰਦੀਪ ਕਲੇਰ ਜੇਕਰ ਉਂਗਲ ਧਰਦਾ, ਉਹ ਕਹਿੰਦਾ ਬੰਬੇ ਮਿਲਾਇਆ ਸੀ ਜੀ, ਦਿੱਲੀ ਮਿਲਾਇਆ ਸੀ ਜੀ, ਉਹ ਤੋਂ ਬਾਅਦ ਆਹ ਫਿਲਮ ਚਲਵਾਈ ਸੀ ਜੀ, ਆਹ ਹੋਇਆ ਸੀ ਜੀ, ਇਹਨਾਂ ਨੂੰ ਜੀ ਸਮਰਥਨ ਦਵਾਇਆ ਸੀ ਜੀ, ਵੋਟਾਂ ਪਵਾਈਆਂ ਸੀ ਜੀ ਇਹਨਾਂ ਨੂੰ। ਹੁਣ ਨਹੀਂ ਖਲਾਸੀ ਹੁੰਦੀ ਸੁਖਬੀਰ ਬਾਦਲ ਦੀ। ਫਿਰ ਉਹ ਗੁਰੂ ਦੀ ਅਦਾਲਤ ਤਾਂ ਕਹਿੰਦੇ ਆ ਨਾ ਕਿ ਇੱਥੇ ਅਮਲਾਂ ਦੇ ਹੋਣੇ ਨਵੇੜੇ, ਕਿਸੇ ਨਾਲ ਤੇਰੀ ਜਾਤ ਪੁੱਛਣੀ। ਇੱਧਰ ਦੁਨਿਆਵੀ ਅਦਾਲਤ 'ਚ ਤੱਥ ਸਬੂਤ ਜੇ ਸਾਹਮਣੇ ਆ ਗਏ। ਸੋ ਇੱਕ ਪਾਸੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਦਾਅ ਪੇਚਾਂ ਨਾਲ ਘੇਰ ਰਹੇ ਸੀ, ਉਸੇ ਸਮੇਂ ਪੈਰਲਲ ਆਹ ਪਹਿਲੂ ਸਾਹਮਣੇ ਆ ਗਿਆ। ਹੁਣ ਇਹ ਪਤਾ ਨਹੀਂ ਸਬੱਬੀ ਹੈ, ਪਤਾ ਨਹੀਂ ਟੋਇਆਂ ਪੁੱਟਦਿਆਂ ਨੂੰ ਆਪ ਗਿਰਨ ਵਾਲੀ ਸਥਿਤੀ ਹੈ, ਪਰ ਹੁਣ ਬਾਦਲ ਧੜੇ ਲਈ, ਸੁਖਬੀਰ ਬਾਦਲ ਲਈ ਮੁਸ਼ਕਲ ਹੋਰ ਵੱਧ ਗਈ ਹੈ। ਤੁਸੀਂ ਸਥਿਤੀ ਦੇਖੋ ਕਿ ਅੱਜ ਓਮ ਪ੍ਰਕਾਸ਼ ਚਟਾਲਾ ਚੜ੍ਹਾਈ ਕਰ ਗਏ। ਜੀ ਮੈਂ ਦੇਖ ਰਿਹਾ ਸੀਗਾ ਕਿ ਉਹ ਬੰਦਾ ਸਿੱਖਿਆ ਘਟਾਲੇ 'ਚ ਅੰਦਰ ਗਿਆ ਤੇ ਚਲੋ 82 ਸਾਲ ਦੀ ਉਮਰ 'ਚ ਤਾਂ ਵੀ ਉਹਨੇ ਤਿਹਾੜ ਜੇਲ੍ਹ 'ਚੋਂ 10ਵੀਂ 12ਵੀਂ ਕੀਤੀ। ਉਹ ਬੰਦਾ 5 ਵਾਰ ਮੁੱਖ ਮੰਤਰੀ ਰਿਹਾ, 5ਵੀਂ ਵਾਰ ਇਹ ਕਾਰਜਕਾਲ ਪੂਰਾ ਕੀਤਾ। ਪਹਿਲੇ 4 ਵਾਰ ਉਹਦਾ ਕਾਰਜਕਾਲ ਵੀ ਪੂਰਾ ਨਹੀਂ। ਪਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰ ਮੁੱਖ ਮੰਤਰੀ ਨੇ, ਆਖਰੀ 3 ਕਾਰਜਕਾਲ ਉਹਨਾਂ ਨੇ ਪੂਰੇ ਜ਼ਰੂਰ ਕੀਤੇ ਨੇ। ਬਾਦਲਾਂ ਦੀ ਔਰ ਚਟਾਲਾ ਪਰਿਵਾਰ ਦੀ ਜੋ ਜਾਰੀ ਰਹੀ ਆ ਤੇ ਰਾਜਨੀਤੀ ਕਰਨ ਦਾ ਢੰਗ ਜੋ ਇੱਕੋ ਸਾਰ ਦਾ ਰਿਹਾ, ਤੇ ਅੱਜ ਪਰਿਵਾਰਾਂ ਦੀ ਸਥਿਤੀ ਵੀ ਇੱਕੋ ਸਾਰ ਆ। ਚਟਾਲੇ ਨੇ ਆਪਣੇ ਹੁੰਦੇ ਹੀ ਆਪਣੇ ਪਰਿਵਾਰ ਦੀ ਚੜ੍ਹਾਈ ਵੀ ਦੇਖੀ ਜਦੋਂ ਪਿਓ ਉਪ ਪ੍ਰਧਾਨ ਮੰਤਰੀ ਬਣਿਆ। ਹਾਂਜੀ, ਬਿਲਕੁਲ। ਤੇ ਆਪਣੀ ਨਜ਼ਰ 'ਚ ਆਪਣੇ ਟੱਬਰ ਨੂੰ ਖੇਰੂ ਹੁੰਦੇ ਆ, ਵੱਢ ਟੁੱਕ ਹੁੰਦੇ ਆ, ਅੱਡੋ ਅੱਡ ਹੁੰਦੇ ਆ, ਤੇ ਰਾਜਨੀਤੀ ਤੌਰ ਤੇ ਗਿਰਦਿਆਂ ਵੀ ਦੇਖਿਆ। ਤੇ ਇਹੀ ਸਥਿਤੀ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਸਾਰਾ ਕੁਝ ਰਾਜ ਭਾਗ ਇੱਥੇ ਮਾਣਿਆ ਵੀ, ਫਕਰੇ ਕੌਮ ਲਿਆ ਵੀ, ਤੇ ਜਾਣ ਤੋਂ ਬਾਅਦ ਵਾਪਸ ਵੀ ਕਰਨਾ ਪੈ ਗਿਆ। ਤੇ ਆਪਣੇ ਪੁੱਤ ਦਾ, ਭਤੀਜੇ ਦਾ, ਪਾਰਟੀ ਦਾ ਜੋ ਹਸ਼ਰ ਜਾਂ ਆਪ ਕੀਤਾ ਜਾਂ ਆਪਣੀ ਅੱਖੀ ਹੁਣ ਦੇਖਿਆ। ਜਿਹੜੀ ਪਾਰਟੀ ਕੋਲ ਦਿੱਲੀ ਤੱਕ ਰਾਜ ਭਾਗ ਸੀ, ਉਹ ਪਾਰਟੀ ਜਾਂਦੇ ਹੋਏ ਇੱਕ MLA ਜੋਗੀ ਆ। ਸੋ ਇਹ ਸਾਰਾ ਕੁਝ, ਸੋ ਇਸ ਲਈ ਦੋਵੇਂ ਪਰਿਵਾਰਾਂ ਦੀ ਇੱਕੋ ਸਥਿਤੀ ਆ। ਇਹਦੇ ਉੱਤੇ ਮੰਥਨ ਅਜੇ ਵੀ ਨਹੀਂ ਕਰ ਰਿਹਾ ਅਕਾਲੀ ਦਲ। ਇਸ ਸਥਿਤੀ ਨੂੰ ਅਜੇ ਵੀ ਸਮਝਣ ਲਈ ਤਿਆਰ ਨਹੀਂਗਾ। ਤੇ ਆਹ ਹੁਣ ਪ੍ਰਦੀਪ ਕਲੇਰ ਦਾ ਪਾਇਆ ਕਲੇਸ਼, ਹੁਣ ਸੁਖਬੀਰ ਬਾਦਲ ਦੀ ਖਲਾਸੀ ਹੋਣੀ ਦੁਨਿਆਵੀ ਅਦਾਲਤ 'ਚੋਂ ਵੀ ਮੁਸ਼ਕਲ ਹੈ ਜੀ। ਬਿਲਕੁਲ। ਕਾਫੀ ਅਹਿਮ ਹੈ ਜਿਹੜੀ ਤੁਸੀਂ ਗੱਲ ਨੁਕਤਾ ਚੁੱਕਿਆ ਨਾ ਸ਼ਰਮਾ ਜੀ, ਕਿ ਪ੍ਰਦੀਪ ਕਲੇਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜਿਨ੍ਹਾਂ ਹਾਲਾਤਾਂ ਦਾ ਤੁਸੀਂ ਗਵਾਂਢੀਆਂ ਦੇ ਨਾਲ, ਇਹਨਾਂ ਦੇ ਯਾਰਾਂ ਦੇ ਨਾਲ ਜੋ ਤੁਲਨਾ ਕੀਤੀ ਹੈ,
ਇਹ ਤੁਲਨਾ ਜਿਹੜੀ ਆ ਬਹੁਤ ਸਾਰੇ ਗਰਾਊਂਡਸ ਦੇ ਉੱਤੇ ਕੀਤੀ ਗਈ ਹੈ ਤੇ ਇਹ ਤੋਂ ਸੱਚਾਈ ਤੋਂ ਭੱਜਣਾ ਬਹੁਤ ਮੁਨਕਰ ਹੋਣਾ ਔਖਾ ਹੋ ਜਾਂਦਾ ਕਈ ਵਾਰੀ। ਅਗਲੀ ਜਿਹੜੀ ਖਬਰ ਆ ਉਹ ਵੀ ਪੰਥਕ ਮਾਮਲਿਆਂ ਦੇ ਨਾਲ ਜੁੜੀ ਆ, ਕਿਉਂਕਿ ਆਪਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ। ਜਥੇਦਾਰ ਰਘਬੀਰ ਸਿੰਘ ਨੇ ਵੀ ਕਹਿੰਦੇ ਅਸਤੀਫੇ ਦੀ ਤਿਆਰੀ ਕਰ ਲਈ ਹੈ, ਜਾਂ ਫਿਰ ਉਹ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਸੋਚ ਰਹੇ ਨੇ ਜੀ ਸਾਰਾ? ਬਿਲਕੁਲ ਪ੍ਰਵੀਨ ਜੀ, ਅੱਜ ਦਿਨ ਭਰ ਪੰਜਾਬ ਦੇ ਮੀਡੀਆ 'ਚ ਖਬਰ ਖੂਬ ਚੱਲੀ ਜੀ ਜੀ ਕਿ ਜੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਰਾਜ਼ ਨੇ, ਨਿਰਾਸ਼ ਨੇ, ਔਖੇ ਨੇ, ਹੈਨਾ, ਤਣਾਅ 'ਚ ਨੇ। ਇਹ ਖਬਰਾਂ ਖੂਬ ਚੱਲੀਆਂ ਜੀ। ਜਿਹਨੂੰ ਦੇਖੋ ਉਹੀ ਕਹਿ ਕੇ ਜੀ ਸੂਤਰਾਂ ਸਾਡੇ ਸੂਤਰਾਂ। ਤੋ ਇਹ ਬਹੁਤ ਕੁਝ ਚੱਲਿਆ, ਪਰ ਹਕੀਕਤ 'ਚ ਕੀ ਹੋ ਰਿਹਾ ਜੀ ਸਮਝਣ ਦੀ ਉਹਨੂੰ ਲੋੜ ਹੈ। ਹਾਂਜੀ ਹਾਂਜੀ ਪ੍ਰਵੀਨ ਜੀ, ਆਪਾਂ ਕੱਲ ਇੱਕ ਗੱਲ ਕਰ ਰਹੇ ਸੀ ਹਾਂਜੀ ਕਿ ਤੁਹਾਡੀ ਚਿੜ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਸਕਦੀ ਹੈ, ਤੁਹਾਡੀ ਦਿੱਕਤ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਸਕਦੀ ਹੈ, ਪਰ ਜਿਹੜੇ ਮਸਲੇ ਨੂੰ ਤੁਸੀਂ ਲੈ ਕੇ ਆਓ 10-12 ਸਾਲ ਪੁਰਾਣਾ ਹੈ ਜੀ ਜੀ, ਤੇ ਉਸ ਨੂੰ ਇਸ ਮੌਕੇ ਲਿਆ ਕੇ ਇਸ ਸਥਿਤੀ 'ਚ ਖੜਾ ਕਰਨਾ, ਇਹਦਾ ਮਤਲਬ ਇਹ ਪਲਾਨਡ ਹੈ। ਪਰ ਇਹਦੇ ਨਾਲ ਕੱਲਾ ਨੁਕਸਾਨ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਕਰ ਰਹੇ, ਰਾਜਨੀਤਿਕ ਔਰ ਸਮਾਜਿਕ ਔਰ ਧਾਰਮਿਕ ਤੌਰ ਤੇ ਜੀ ਜੀ, ਤੁਸੀਂ ਪਰਿਵਾਰਾਂ ਨੂੰ ਤੋੜਨ ਵਾਲੀ ਸਥਿਤੀ 'ਚ ਆ ਗਏ। ਉਸ ਬੱਚੀ ਦਾ ਗੁਰਪ੍ਰੀਤ ਨਾਲ ਤਲਾਕ ਤੋਂ ਬਾਅਦ ਨਵੇਂ ਘਰ ਵਿਆਹ ਹੋਇਆ ਤੇ ਤੁਸੀਂ ਉਸ ਪਰਿਵਾਰਾਂ ਦੀ ਇੱਜ਼ਤ ਰੋਲਣ ਤੇ ਆ ਗਏ। ਆਪਣੇ ਪਿੰਡਾਂ 'ਚ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ, ਪਰਿਵਾਰਾਂ 'ਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ, ਸੱਥਾਂ 'ਚ ਆਪਾਂ ਸਭ ਜਾਣਦੇ ਨਹੀਂ। ਹਾਂ, ਬੰਦਾ ਸੱਥ 'ਚ ਖੜਨੋਂ ਹਟ ਜਾਂਦਾ ਜੀ, ਇਹੋ ਜਿਹੀ ਗੱਲ ਬਣ ਜੇ। ਤੁਸੀਂ ਕਿਸ ਸਥਿਤੀ 'ਚ ਲਿਆ ਕੇ ਖੜਾ ਕਰ ਰਹੇ ਹੋ ਪਰਿਵਾਰਾਂ ਨੂੰ? ਸਹੁਰਾ ਪਰਿਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਖੁੱਲ ਕੇ ਨਾਲ ਖੜ ਗਿਆ, ਔਰ ਉਸ ਬੱਚੀ ਦਾ ਪਰਿਵਾਰ ਜਿੱਥੇ ਉਹ ਕੁੜੀ ਬਾਅਦ ਚੋਂ ਵਿਆਹੀ ਹੋਈ ਹੈ, ਹਾਂਜੀ ਹਾਂਜੀ, ਉਸ ਟੱਬਰ ਨੇ ਅੱਜ ਮਹਿਲਾ ਕਮਿਸ਼ਨ ਦਾ ਬੂਹਾ ਖੜਕਾਤਾ ਜੀ। ਠੀਕ ਹੈ ਜੀ। ਮਤਲਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੁੱਲ ਕੇ ਖੜ ਗਏ। ਸੋ ਇਸ ਲਈ ਇਹ ਸਾਰਾ ਕੁਝ ਇੱਕੋ ਪ੍ਰਕਿਰਿਆ 'ਚ ਦੇਖਣ ਦੀ ਲੋੜ ਹੈ ਕਿ ਇੱਕੋ ਸਮੇਂ ਕਿੰਨੇ ਘਟਨਾਕ੍ਰਮ ਕਿਵੇਂ ਵਾਪਰ ਰਹੇ ਨੇ। ਇਹ ਸਾਰਾ ਕੁਝ ਕਿਹਨੂੰ ਦਾਗਦਾਰ ਬਣਾ ਰਹੇ ਨੇ? ਉਸ ਅਕਾਲੀ ਦਲ ਨੂੰ, ਜਿਹੜਾ ਬੇਦਾਗ ਹੋਣ ਲਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਆ ਗਿਆ, ਪਰ ਤਾਂ ਵੀ ਆਪਣੀਆਂ ਚਤਰਾਈਆਂ ਕਰਕੇ ਫਿਰ ਮੁੜ ਕੇ ਫਸ ਗਿਆ। ਜਿਸ ਦਿਨ ਇਹਨਾਂ ਨੂੰ ਤਨਖਾਹ ਲਾਈ, ਜਿਸ ਦਿਨ ਇਹਨਾਂ ਨੂੰ ਸਜ਼ਾ ਸੁਣਾਈ, ਜਿਸ ਦਿਨ ਇਹਨਾਂ ਨੇ ਧਾਰਮਿਕ ਕਿਰਿਆ ਸ਼ੁਰੂ ਕੀਤੀ, ਪਰਚਾ ਫੜ ਕੇ ਸੁਖਬੀਰ ਬਾਦਲ ਦੇ ਬੈਠਣ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ। ਨਾਰਾਇਣ ਸਿੰਘ ਚੌੜਾ ਕਾਂਡ ਤੋਂ ਇਹਨਾਂ ਦੀਆਂ ਚਤਰਾਈਆਂ, ਇਹਨਾਂ ਦੇ ਢੰਗ ਤਰੀਕੇ ਸਾਹਮਣੇ ਆਉਣ ਲੱਗ ਪਏ। ਉਸ ਘਟਨਾ ਨੂੰ ਜਿਵੇਂ ਇਹਨਾਂ ਨੇ ਮਤਲਬ ਕਿ ਆਪਣੇ ਲਈ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਉਲਟਾ ਪੈ ਗਿਆ। ਤੇ ਉਹ ਤੋਂ ਬਾਅਦ ਧਾਮੀ ਹੋਰਾਂ ਵਾਲਾ ਮਾਮਲਾ, ਫਿਰ ਰਾਜਨੀਤਿਕ ਸਜ਼ਾ ਤੋਂ ਭੱਜਣ ਵਾਲੀ ਪ੍ਰਕਿਰਿਆ, ਫਿਰ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਨਿਸ਼ਾਨੇ ਤੇ। ਜਿੱਦਾਂ ਹੀ ਧਾਰਮਿਕ ਸਜ਼ਾ ਪੂਰੀ ਹੋਈ, ਬਲਟੋਹੇ ਵਰਗੇ ਫਿਰ ਬੋਲਣ ਲੱਗ ਪਏ। ਸੋ ਇਸ ਲਈ ਉਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਸਭ ਨੂੰ ਪਤਾ ਲੱਗ ਰਿਹਾ। ਇਹ ਸਭ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਮੁੜ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਗਈਆਂ। ਠੀਕ ਹੈ ਜੀ। ਕਿ ਜਦੋਂ ਪਹਿਲਾਂ ਹਰਪ੍ਰੀਤ ਸਿੰਘ ਹੋਰੀ ਮੀਡੀਆ ਸਾਹਮਣੇ ਆਏ ਸੀ, ਉਸ ਦਿਨ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਤਦ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਾਡੇ ਵੀ ਅਸਤੀਫੇ ਲੈ ਲਿਓ ਜੇ ਪ੍ਰਵਾਨ ਹੋਇਆ। ਹੁਣ ਜੋ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਕੀਤਾ ਜੀ, ਉਹ ਕਰਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਜਥੇਦਾਰ ਸਾਹਿਬ ਤੇ ਸੀ ਕਿ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਗੇ। ਅੱਜ ਪਰਿਵਾਰ ਤਾਂ ਖੜ ਗਏ, ਅੱਜ ਮੀਡੀਆ ਅਦਾਰੇ ਤਾਂ ਖੜ ਗਏ, ਅੱਜ ਸਿੱਖ ਕੌਮ ਤਾਂ ਖੜ ਗਈ, ਅੱਜ ਪੰਥਕ ਚਿੰਤਕ ਧਿਰਾਂ ਤਾਂ ਖੜ ਗਈਆਂ, ਸਮਾਜ ਤਾਂ ਖੜ ਗਿਆ। ਅਕਾਲੀ ਦਲ ਦਾ ਉਹ ਧੜਾ, ਬਾਦਲ ਧੜਾ ਫਿਰ ਕੱਲਾ ਕੱਲਾ ਖੇਰੂ ਖੇਰੂ ਹੋ ਰਿਹਾ। ਜਿਹਨੂੰ ਲੱਗਦਾ ਸੀ ਕਿ ਉਹਦੇ ਨਾਲ ਫੁਲਕਾ ਵਰਗੇ ਵੀ ਕਹਿੰਦੇ ਅਸੀਂ ਮੈਂਬਰਸ਼ਿਪ ਲੈਣ ਨੂੰ ਤਿਆਰ ਆ, ਹੁਣ ਅਗਲਾ 10 ਵਾਰ ਸੋਚੂ ਕਿ ਇਹਨਾਂ ਦੀ ਮੈਂਬਰਸ਼ਿਪ ਤਾਂ ਨਹੀਂ ਲੈਣੀ, ਅਕਾਲੀ ਦਲ ਦੀ ਫਿਰ ਲੈ ਲਾਂਗੇ ਜਦ ਲੈਣੀ ਹੋਊਗੀ। ਹਾਂਜੀ ਹਾਂਜੀ, ਬਿਲਕੁਲ। ਉਸ ਸਥਿਤੀ ਦੇ ਵਿੱਚ ਸਭ ਦੀਆਂ ਨਜ਼ਰਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਲੱਗੀਆਂ ਕਿ ਹੁਣ ਕੀ ਉਹੋ ਜਿਹਾ ਰੁੱਖ ਅਖਤਿਆਰ ਕਰਨਗੇ। ਇਹ ਸਭ ਦੇ ਦਰਮਿਆਨ ਬਲਵਿੰਦਰ ਭੁੰਦੜ ਤੇ ਝੁੰਦਾ ਸਾਹਿਬ ਮਿਲਣ ਗਏ ਸੀਗੇ, ਤੇ ਉੱਥੇ ਕਹਿੰਦੇ ਕਿ ਗਿਆਨੀ ਰਘਬੀਰ ਸਿੰਘ ਨੇ ਤਾੜ ਕੇ ਭੇਜਤੇ ਕਿ ਪਹਿਲਾਂ ਹੁਕਮ ਮੰਨ ਕੇ ਆਓ, ਪਹਿਲਾਂ ਅਸਤੀਫੇ ਪ੍ਰਵਾਨ ਕਰਕੇ ਹੁਣ ਫਿਰ ਗੱਲਾਂ ਕਰਨਗੀਆਂ, ਨਹੀਂ ਕੋਈ ਗੱਲ ਨਹੀਂ ਹੋਣੀ ਸਾਡੇ ਨਾਲ। ਇੱਕ ਕਹਿੰਦੇ ਜੀ ਵਕੀਲਾਂ ਦੀ ਚਿੱਠੀ ਵੀ ਲੈ ਗਏ ਕਿ ਦੇਖੋ ਜੀ ਸਾਡੇ ਲਈ ਤਾਂ ਕਾਨੂੰਨੀ ਮਸਲਾ ਖੜਾ ਜੀ। ਉਹ ਕਹਿੰਦੇ ਜੋ ਹੈਗਾ ਤੁਸੀਂ ਦੇਖੋ, ਹੁਕਮਨਾਮਾ ਪੜ੍ਹ ਹੋ ਗਿਆ, ਠੀਕ ਹੈ, ਨਹੀਂ ਤਾਂ ਫਿਰ ਕਹਿੰਦੇ ਮੈਨੂੰ ਵੀ ਹਟਾ ਦਿਓ। ਇਸੇ ਦਰਮਿਆਨ ਮੈਂ ਵਿਧੀ ਵਿਧਾਨ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਥੇਦਾਰ ਸਾਹਿਬਾਨ ਖਿਲਾਫ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ, ਕੋਈ ਮੁੱਦਾ ਆਉਂਦਾ ਹੈ,
ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹੁਣ ਜਥੇਦਾਰ ਸਾਹਿਬਾਨ ਨੂੰ ਤਲਬ ਕਰਕੇ ਸਾਹਮਣੇ ਬਿਠਾ ਕੇ ਸਵਾਲ ਕਰਨਗੇ? ਸਹੀ, ਕੀ ਹੱਕ ਹਕੂਕ ਹੈ? ਕੀ ਇਹ ਸਿੱਖ ਸਿਧਾਂਤ, ਅਕਾਲ ਤਖਤ ਸਾਹਿਬ ਦਾ ਵਿਧਾਨ ਇਹ ਹੈ? ਜਦੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ, ਵਿਦਵਾਨਾਂ ਨਾਲ ਜੋ ਰਾਏ ਹੋਈ ਜਾਂ ਉਹਨਾਂ ਤੋਂ ਮਸ਼ਵਰਾ ਲਿਆ, ਉਹ ਕਹਿੰਦੇ ਜੀ ਸਹੀ ਮਾਇਨੇ ਚ ਤਾਂ ਇਹ ਅਹੁਦੇ ਜਿਸ ਰੂਪ ਚ ਬਣਾਏ ਗਏ ਨੇ ਉਹ ਉਸ ਗੁਰੂ ਸਾਹਿਬ ਦੀ ਮਰਿਆਦਾ ਦੇ ਹਿਸਾਬ ਨਾਲ ਕਦੇ ਕਿਤੇ ਦਰਜ ਨਹੀਂ ਹੈਗੇ। ਠੀਕ ਹੈ, ਅੱਛਾ। ਪਰ ਜਿਸ ਪ੍ਰਕਿਰਿਆ ਚ ਆਏ ਉਸ ਤੋਂ ਬਾਅਦ ਜਿਹੜਾ ਵਿਧਾਨ ਹੈ ਉਹ ਇਹ ਕਹਿੰਦਾ ਕਿ ਜੇਕਰ 4 ਤਖਤਾਂ ਦੇ ਜਥੇਦਾਰਾਂ ਦੇ ਪ੍ਰਤੀ ਕੋਈ ਮਾਮਲਾ ਆ ਜਾਵੇ ਤਾਂ ਉਸ ਮਾਮਲੇ 'ਚ ਅਧਿਕਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੈ ਉਹ ਬੁਲਾ ਕੇ ਪੁੱਛਣ, ਉਹ ਕਮੇਟੀ ਬਣਾ ਕੇ ਪੁੱਛਣ, ਉਹ ਕਿਸੇ ਤੋਂ ਇਨਕੁਆਇਰੀ ਕਰਾਉਣ। ਇਹ ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੈ। ਠੀਕ ਹੈ ਜੀ। ਤੇ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਕੋਈ ਮਾਮਲਾ ਆ ਜਾਵੇ ਤਾਂ ਉਹ ਅਧਿਕਾਰ ਫਿਰ ਹੈੱਡ ਗ੍ਰੰਥੀ ਕੋਲ ਚਲਾ ਜਾਂਦਾ ਹੈ। ਪਰ ਇੱਥੇ ਸ਼੍ਰੋਮਣੀ ਕਮੇਟੀ ਮੀਟਿੰਗ ਕਰਦੀ ਹੈ ਤੇ ਬਾਹਰ ਵਿਕਰਮ ਮਜੀਠੀਆ ਦੀ ਗੱਡੀ ਆਉਂਦੀ ਹੈ, ਉਹ ਤੋਂ ਬਾਅਦ ਇਹ ਕਾਰਵਾਈ ਹੁੰਦੀ ਹੈ। ਇਹ ਕੋਈ 15 ਦਿਨਾਂ ਲਈ ਲਾਂਭੇ ਨਹੀਂ ਕੀਤੇ ਗਿਆਨੀ ਹਰਪ੍ਰੀਤ ਸਿੰਘ, ਹਟਾ ਦਿੱਤੇ ਨੇ। ਸਭ ਨੂੰ ਪਤਾ ਉਹ ਘਰ ਪਹਿਲਾਂ ਛੱਡ ਚੁੱਕੇ ਸੀ, ਗੱਡੀਆਂ ਹੁਣ ਛੱਡਤੀਆਂ ਉਹਨਾਂ ਨੇ ਐਸਜੀਪੀਸੀ ਦੀ। ਸੋ ਇਸ ਲਈ ਉਹ ਤਾਂ ਹੁਣ ਜੇ ਤੁਸੀਂ ਕਹਿ ਵੀ ਦਓਗੇ ਕੱਲ ਹੁਣ ਉਹ ਵਾਪਸ ਨਹੀਂ ਆਉਂਦੇ ਮੈਨੂੰ ਲੱਗਦਾ ਇਸ ਸਥਿਤੀ ਦੇ ਵਿੱਚ ਤਾਂ। ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀ ਵੀਡੀਓ ਦੇ ਆਧਾਰ, ਦੂਸਰਾ ਮਾਮਲਾ ਜਿਹੜਾ ਵੀਡੀਓ ਵਾਲਾ ਬਣਾ ਰਹੇ ਸੀ, ਉਹ ਕਹਿੰਦੇ ਸੀ ਕਿ ਇਹ ਵੀਡੀਓ ਤਾਂ ਕੱਲੀ ਪੂਰੀ ਜੇ ਹੈਗੀ ਸੀ ਤਾਂ ਜੱਦਾ ਰਘਵੀਰ ਸਿੰਘ ਕੋਲ ਸੀ। ਤੇ ਰਘਵੀਰ ਸਿੰਘ ਹੋਰਾਂ ਦਾ ਪਤਾ ਲੱਗਿਆ ਕਿ ਉਹਨਾਂ ਦਾ ਇਹ ਕਹਿਣਾ ਕਿ ਭਾਈ ਉਹ ਤਾਂ ਸੀਲ ਬੰਦ ਪਈ ਹੈ। ਇਹ ਤਾਂ ਮੈਂ ਵੀ ਇਹੀ ਪੁੱਛ ਰਿਹਾ ਕਿ ਫਿਰ ਲੀਕ ਕਿੱਥੋਂ ਹੋਈ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਕਹਿੰਦੇ ਕਿ ਉਹਨਾਂ ਨੇ ਧਾਮੀ ਹੋਰਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਜਾਂ ਤਾਂ ਆਪਣੀ ਜਾਂਚ ਕਮੇਟੀ ਜੀ ਭੰਗ ਕਰ ਲਓ। ਠੀਕ ਹੈ। ਤੇ ਜੇ ਕੋਈ ਸ਼ਿਕਾਇਤ ਹੈਗੀ ਆ ਮੈਂ ਦੇਖਣਾ ਕਿ ਲੋੜ ਹੈਗੀ ਹੈ ਇਨਕੁਆਇਰੀ ਦੀ, ਜੇ ਕਰਨੀ ਹੈ ਤਾਂ ਕਿਵੇਂ ਕਰਨੀ ਹੈ, ਨਹੀਂ ਕਰਨੀ ਤਾਂ ਕਿਵੇਂ ਨਹੀਂ ਕਰਨੀ, ਤੇ ਨਹੀਂ ਤਾਂ ਫਿਰ ਕਹਿੰਦੇ ਫਿਰ ਮੈਂ ਵੀ ਅਸਤੀਫਾ ਦੇ ਦੂੰਗਾ। ਸੋ ਇਸ ਸਥਿਤੀ ਦੇ ਵਿੱਚ ਜਾਂ ਤਾਂ ਕੰਟਰੋਲ ਪੂਰਾ ਸਹੀ ਰੂਪ ਚ ਸਿੰਘ ਸਾਹਿਬ ਜੱਦਾ ਗਿਆਨੀ ਰਘਵੀਰ ਸਿੰਘ ਦੇ ਹੱਥ ਆਊਗਾ ਤੇ ਇਹ 20 ਤਰੀਕ ਤਾਂ ਲੰਘ ਗਈ ਹੈ ਨਾ। ਅੱਜ ਆਪਾਂ ਭਾਰਤੀ ਸਮੇਂ ਅਨੁਸਾਰ 21 ਤਰੀਕ ਚ ਗੱਲ ਕਰ ਰਹੇ ਹਾਂ ਤੇ ਹੁਣ ਕਹਿੰਦੇ ਨਹੀਂ ਜੀ 20 ਤਰੀਕ ਦਾ ਮਸਲਾ ਨਹੀਂ ਸੀ, 20 ਦਿਨਾਂ ਦਾ ਮਸਲਾ ਸੀ। ਜੀ ਜੀ ਜੀ। ਫਿਰ ਜੇ 20 ਤਰੀਕ ਦਾ 2 ਤੋਂ ਵੀ ਲਾਉਣਾ, 3 ਤੋਂ ਵੀ ਲਾਉਣਾ ਤਾਂ 23 ਤੱਕ ਡੀਕ ਲੈਣੇ ਪਏ। ਸੋ ਜੇ 23 ਤਰੀਕ ਤੱਕ ਅਸਤੀਫੇ ਦੇ ਕੇ ਇਹ ਚਲੇ ਜਾਂਦੇ ਨੇ ਫਿਰ ਤਾਂ ਪਹਿਲੂ ਹੋਰ ਹੈ। ਤੇ ਜੇ ਕਮੇਟੀ ਭੰਗ ਕਰਕੇ ਜਥੇਦਾਰ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਪਤਾ ਕਰੋ ਜੀ, ਪੜਚੋਲ ਕਰੋ ਜੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਦੀ, ਫਿਰ ਮਸਲਾ ਹੋਰ ਹੈ। ਨਹੀਂ ਤਾਂ ਇਹ ਨਾ ਹੋਵੇ ਕਿ 23 ਤਰੀਕ ਤੋਂ ਬਾਅਦ ਇਹਨਾਂ ਦੇ ਅਸਤੀਫੇ ਆਉਣ ਜਾਂ ਨਾ ਆਉਣ, ਗਿਆਨੀ ਰਘਵੀਰ ਸਿੰਘ ਦਾ ਅਸਤੀਫਾ ਆ ਜਾਵੇ। ਸਿਆਸੀ ਇਸ਼ਾਰਿਆਂ ਤੇ ਸਿਆਸੀ ਹੱਥ ਠੋਕਿਆਂ ਵੱਲੋਂ ਜਾਂ ਸਿਆਸਤ ਦੇ ਪਰਛਾਵੇਂ ਹੇਠ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਰਿਆਦਾ ਜਾਂ ਉਹਦੀ ਰਹੁ ਰੀਤ ਨੂੰ ਤਾਰ-ਤਾਰ ਕਰਨਾ ਇੱਕ ਪਹਿਲੀ ਦਫਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਤੁਹਾਨੂੰ ਇਤਿਹਾਸ ਦੇ ਪ੍ਰਭੇਖ ਦੇ ਵਿੱਚੋਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ। ਸੋਸ਼ਲ ਮੀਡੀਆ ਜਦੋਂ ਤੁਸੀਂ ਪੰਜਾਬ ਦਾ ਖੋਲੋਗੇ ਸ਼ਰਮਾ ਜੀ, ਤੁਹਾਨੂੰ ਇੱਕ ਚੀਜ਼ ਆਮ ਮਿਲ ਰਹੀ ਅੱਜ ਕੱਲ੍ਹ, ਆਮ ਚਰਚਾ ਦੇ ਵਿੱਚ ਹੈ ਕਿ ਜਥੇਦਾਰਾਂ ਨੇ ਬਾਦਲ ਤਲਬ ਕਰ ਲਏ, ਬਾਦਲਾਂ ਨੇ ਸ਼੍ਰੋਮਣੀ ਕਮੇਟੀ ਤਲਬ ਕਰ ਲਈ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਤਲਬ ਕਰ ਲਏ। ਮਤਲਬ ਇਹ ਚੱਲ ਕੀ ਰਿਹਾ, ਲੋਕ ਇਹ ਪੁੱਛ ਰਹੇ ਨੇ। ਪਰ ਜਿਹੜੀ ਗੱਲ ਤੇ ਤੁਸੀਂ ਜ਼ੋਰ ਦਿੱਤਾ ਸਿਧਾਂਤ ਦੇ ਉੱਤੇ ਜਾਂ ਜਥੇਦਾਰ ਸਿੰਘ ਸਾਹਿਬਾਨ ਦੇ ਬਾਰੇ, ਉਸ ਗੱਲ ਉੱਤੇ ਅੱਜ ਬਹੁਤ ਚਰਚਾ ਹੋ ਰਹੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਸਿਆਸੀ ਚਿਹਰਿਆਂ ਦਾ ਤੁਸੀਂ ਨਾਮ ਲਿਆ ਜਾਂ ਜਿਹੜੀਆਂ ਸਿਆਸੀ ਤਨਜ਼ੀਮਾਂ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਇਹਨਾਂ ਸਵਾਲਾਂ ਤੋਂ ਇਹਨਾਂ ਨੂੰ ਭੱਜਣਾ ਹੁਣ ਔਖਾ ਹੋ ਜਾਣਾ। ਮੈਨੂੰ ਲੱਗਦਾ ਜਿਹੜੇ ਸੁਖਬੀਰ ਬਾਦਲ ਦੇ ਸਲਾਹਕਾਰ ਨੇ ਨਾ, ਹਾਂਜੀ ਹਾਂਜੀ, ਉਹ ਸੁਖਬੀਰ ਦਾ ਭਲਾ ਕਰਨਾ ਚਾਹੁੰਦੇ ਆ ਜਾਂ ਉਹ ਚਾਹੁੰਦੇ ਆ ਕਿ ਫੱਟੀ ਪੂਰੀ ਪਹੁੰਚ ਹੋ ਜਾਵੇ। ਇਹ ਵੀ ਸੁਖਬੀਰ ਬਾਦਲ ਨੂੰ ਆਪ ਹੀ ਸੋਚਣਾ ਚਾਹੀਦਾ। ਬਿਲਕੁਲ ਬਿਲਕੁਲ, ਬਹੁਤ ਅਹਿਮ ਸਵਾਲ ਹੈ, ਬਹੁਤ ਅਹਿਮ ਸਵਾਲ ਹੈ। 3-4 ਅਹਿਮ ਨੁਕਤਿਆਂ ਨੂੰ ਆਪਾਂ ਇੱਕੋ ਖਬਰ ਦੇ ਵਿੱਚ ਸਮੇਟਣ ਦਾ, ਕਵਰ ਕਰਨ ਦਾ ਯਤਨ ਕਰਾਂਗੇ ਸ਼ਰਮਾ ਜੀ। ਇੱਕ ਤਾਂ ਡੱਲੇਵਾਲ ਜੀ ਦੀ ਸਿਹਤ ਦੇ ਬਾਰੇ ਜ਼ਰੂਰ ਚਾਨਣਾ ਪਾਇਓ। ਦੂਜਾ, ਸੁਪਰੀਮ ਕੋਰਟ ਦੇ ਵਿੱਚ ਜੋ ਵਾਪਰਿਆ, ਜੋ ਨਜ਼ਰਸਾਨੀ ਹੋਈ ਹੈ ਇਹਨਾਂ ਸਾਰੇ ਮਾਮਲਿਆਂ ਉੱਤੇ, ਤੇ SKM ਦੀ ਸਾਂਝੀ ਬੈਠਕ ਬਾਰੇ ਵੀ ਆਪਾਂ ਚਰਚਾਵਾਂ ਨੇ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਹੋਣੀ ਹੈ। ਪ੍ਰਵੀਨ ਜੀ, ਅੱਜ ਹੈ ਜੀ SKM ਔਰ ਖਨੌਰੀ ਔਰ ਸ਼ੰਭੂ ਵਾਲਿਆਂ ਦੀ ਬੈਠਕ, ਰਾਜਨੀਤਿਕ ਤੇ ਗੈਰ ਰਾਜਨੀਤਿਕ ਦੀ ਜਿਹੜੀ ਰਾਜਨੀਤਿਕ ਔਰ ਗੈਰ ਰਾਜਨੀਤਿਕ ਦੀ ਸਾਂਝੀ ਬੈਠਕ ਅੱਜ ਹੈ ਜੀ ਜੀ। SKM ਜਿਹਨੂੰ ਇਹ ਰਾਜਨੀਤਿਕ ਕਹਿੰਦੇ ਨੇ, ਉਹਨਾਂ ਦੀ 6 ਮੈਂਬਰੀ ਕਮੇਟੀ ਬਣੀ ਹੋਈ ਹੈ ਜੀ ਜੀ, ਤੇ ਉਹ ਪਟਿਆਲੇ ਚ ਅੱਜ ਮਿਲਦੇ ਨੇ। ਉਮੀਦ ਕੀਤੀ ਜਾ ਸਕਦੀ ਹੈ ਕਿ ਮਿਲਣ, ਤੇ ਜੇ ਮਿਲਣ ਤੇ ਜੇ ਇਸ ਸ਼ੰਭੂ ਖਨੌਰੀ ਵਾਲੇ ਮਸਲਿਆਂ ਤੇ ਇਕੱਠੇ ਨਹੀਂ ਹੋਣਾ ਤਾਂ ਜਿਹੜੀ ਪੰਜਾਬ ਨੂੰ ਪਾਲਿਸੀ ਭੇਜੀ ਆ ਉਸ ਮਸਲੇ ਤੇ ਇਕੱਠੇ ਹੋ ਜਾਣ, ਇਹ ਅਸੀਂ ਆਸ ਕਰਦੇ ਹਾਂ। ਸੋ ਮੁੱਦਿਆਂ ਦੇ ਆਧਾਰ ਤੇ ਇਕੱਠੇ ਹੋ ਜਾਣ, ਇਹ ਅਸੀਂ ਆਸ ਕਰਦੇ ਹਾਂ। ਪਰ ਜਿੱਥੋਂ ਤੱਕ ਸਿਹਤ ਵਾਲਾ ਮਸਲਾ ਉਹ ਬਹੁਤ ਗੰਭੀਰ ਹੈ।
ਸਰਕਾਰੀ ਰਿਕਾਰਡ 'ਚ ਤਾਂ ਬਾਗੋ ਬਾਗ ਨੇ ਡੱਲੇਵਾਲ ਸਾਹਿਬ। ਠੀਕ ਹੈ, ਅੱਛਾ। ਸੁਪਰੀਮ ਕੋਰਟ 'ਚ ਅਟਾਰਨੀ ਜਨਰਲ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਉਹ ਕਹਿੰਦੇ ਕੁਛ ਨਹੀਂ ਜੀ, ਨਬਜ਼ ਐਨ ਠੀਕ ਹੈ ਜੀ, ECG ਐਨ ਠੀਕ ਹੈ ਜੀ, ਹਾਰਟ ਨੂੰ ਕੋਈ ਦਿੱਕਤ ਨਹੀਂ ਜੀ, 20 ਅਸੀਂ ਬਲੱਡ ਦੇ ਟੈਸਟ ਕਰਾ ਲਏ ਜੀ, ਬਲੱਡ ਲੈ ਕੇ ਜੀ 20 ਤਰ੍ਹਾਂ ਦੇ ਟੈਸਟ ਕਰਾਏ ਜੀ, ਕੋਈ ਮਸਲਾ ਨਹੀਂ, ਉਹ ਤਾਂ ਸਭ ਕੁਝ ਨਾਰਮਲ ਹੈ ਜੀ ਹਲੇ। ਤੇ ਉਹ ਕੈਂਸਰ ਵਾਲਾ ਮਸਲਾ ਹੈਗਾ ਜੀ, ਉਹ ਉਹਨਾਂ ਨਹੀਂ ਵਧਿਆ ਜੀ, ਸੈੱਲ ਸੁਲ ਜਿਹੜਾ ਖਤਰਨਾਕ, ਉਹ ਵੀ ਸਾਰਾ ਠੀਕ। ਪ੍ਰਵੀਨ ਜੀ, ਤੁਸੀਂ ਮੇਰੇ ਤੋਂ ਉਮਰ 'ਚ ਛੋਟੇ ਹੋ ਜੀ ਜੀ, ਇਸ ਕੁਰਸੀ ਤੋਂ ਉੱਠ ਕੇ ਤੁਸੀਂ ਹੁਣੇ ਕਿਸੇ ਲੈਬ ਜਾ ਕੇ ਟੈਸਟ ਕਰਾ ਲਿਓ, ਖਾਸੀਆਂ ਚੀਜ਼ਾਂ ਥੋੜੀਆਂ ਵਧੀਆਂ ਘਟੀਆਂ ਆ ਜਾਣਗੀਆਂ। ਹਾਂਜੀ ਹਾਂਜੀ, ਜ਼ਾਹਰ ਜੀ ਗੱਲ ਹੈ। ਤੇ ਜਿਹੜੇ ਬੰਦੇ ਨੇ 25 ਦਿਨ ਤੋਂ ਕੁਝ ਨਹੀਂ ਖਾਧਾ, ਉਹਦਾ ਸਾਰਾ ਕੁਝ ਠੀਕ ਹੈ। ਇਹ ਕਮਾਲ ਦੀ ਸਰਕਾਰੀ ਰਿਪੋਰਟ ਹੈ। ਸਹੀ ਸਹੀ, ਬਿਲਕੁਲ ਸਹੀ ਕਿਹਾ ਤੁਸੀਂ। ਇਸ ਗੱਲ ਤੇ ਚੰਗੀਆਂ ਝਾੜਾਂ ਪਈਆਂ ਵਕੀਲਾਂ ਨੂੰ, ਚੰਗੀਆਂ ਝਾੜਾਂ ਪਈਆਂ ਪੰਜਾਬ ਸਰਕਾਰ ਨੂੰ। ਮਾਣਯੋਗ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਹਦਾਇਤ ਕੀਤੀ ਕਿ ਪਤੰਦਰੋਂ ਟੈਂਪਰੇਰੀ ਹਸਪਤਾਲ ਚ ਲੈ ਜਾਓ ਉਹਨਾਂ ਨੂੰ, ਤੇ ਓਰੀਜਨਲ ਰਿਪੋਰਟਾਂ ਸਾਨੂੰ ਸਬਮਿਟ ਕਰਾਓ ਜੀ, ਜਿਹੜੇ ਟੈਸਟ ਡਾਕਟਰੀ ਰਿਪੋਰਟਾਂ ਨੇ। ਸੋ ਹੁਣ ਇਸ ਪ੍ਰਕਿਰਿਆ ਦੇ ਦਰਮਿਆਨ ਐਡਵੋਕੇਟ ਜਨਰਲ ਸਾਹਿਬ ਸਾਡੇ ਕਹਿੰਦੇ ਕਿ ਠੀਕ ਹੈ ਜੀ, ਅਸੀਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਤੇ ਕਿਸਾਨਾਂ ਦੀ ਸਹਿਮਤੀ ਅਨੁਸਾਰ ਅਗਾਂਹ ਵਧਾਂਗੇ। ਸਰਕਾਰ ਨਿਰਦੇਸ਼ ਤਾਂ ਦੇਵੇ ਜੇ ਮੁੱਖ ਮੰਤਰੀ ਸਾਹਿਬ ਵਿਹਲੇ ਹੋਣ। ਕੱਲ ਦੇ 2 ਦਿਨ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨਗਰ ਨਿਗਮ ਦੀਆਂ ਚੋਣਾਂ 'ਚ ਸੀਗੇ, ਬਿਜੀ ਸੀਗੇ। ਸੋ ਰੋਡ ਸ਼ੋਅ ਤੇ 5 ਵਜੇ ਤੱਕ ਚੋਣ ਪ੍ਰਚਾਰ ਨਿਬੜਿਆ, ਤੇ 5 ਵਜੇ ਤੋਂ ਕਹਿੰਦੇ ਮੁੱਖ ਮੰਤਰੀ ਸਾਹਿਬ ਮਿਲਦੇ ਨਹੀਂਗੇ। ਸੋ ਮਸਲਾ ਬਹੁਤ ਗੰਭੀਰ ਹੋ ਜਾਂਦਾ। ਤੇ ਕੱਲ 2 ਦਿਨਾਂ ਥੱਕੇ ਟੁੱਟੇ ਲੰਘਿਆ, ਕੱਲ ਪਤਾ ਨਹੀਂ ਕਿਵੇਂ ਲੰਘਿਆ ਹੋਊਗਾ। ਸੋ ਹੁਣ ਅੱਜ ਮਤਲਬ ਮੁੱਖ ਮੰਤਰੀ ਸਾਹਿਬ ਵੋਟਾਂ ਮੰਗਣ ਲਈ ਅੰਮ੍ਰਿਤਸਰ ਜਾ ਸਕਦੇ ਨੇ, ਫਗਵਾੜੇ ਜਲੰਧਰ ਜਾ ਸਕਦੇ ਨੇ, ਪਟਿਆਲਾ ਲੁਧਿਆਣਾ ਜਾ ਸਕਦੇ ਨੇ, ਖਨੌਰੀ ਨਹੀਂ ਜਾ ਸਕਦੇ। ਪ੍ਰਵੀਨ ਜੀ, ਸ਼ਾਇਦ ਆਮ ਆਦਮੀ ਪਾਰਟੀ ਭੁੱਲ ਗਈ, ਉਹਨਾਂ ਦੇ 93 ਅੱਜ ਦੇ MLA ਭੁੱਲ ਗਏ ਕਿ ਇਸ ਕਿਸਾਨ ਅੰਦੋਲਨ ਚੋਂ ਤੁਸੀਂ ਆਪਣੀ ਸਰਕਾਰ ਕੱਢ ਕੇ ਲਿਆਏ ਹੋ। ਸਹੀ ਸਹੀ, ਬਿਲਕੁਲ ਸਹੀ। ਰਵਾਇਤੀਆਂ ਨੂੰ ਹਰਾਓ ਦਾ ਨਾਰਾ ਉਹ ਤੁਹਾਨੂੰ ਜਿਤਾਉਣ ਦਾ ਨਾਰਾ ਨਹੀਂ ਸੀ, ਪਰ ਤੁਸੀਂ ਜਿੱਤ ਗਏ। ਤੇ ਤੁਹਾਨੂੰ ਤਾਂ ਨੰਗੇ ਪੈਰੀ ਕਿਸਾਨੀ ਮਸਲਿਆਂ ਤੇ ਖੜਨਾ ਚਾਹੀਦਾ ਸੀ ਕਿ ਤੁਹਾਡੇ ਕਰਕੇ ਅਸੀਂ ਹੈਗੇ ਆ ਜੀ ਜੀ। ਤੇ ਪਰ ਤੁਸੀਂ ਅੱਜ ਉਧਰ ਅੱਖ ਵੀ ਨਹੀਂ ਕਰ ਰਹੇ, ਤੇ ਡੱਲੇਵਾਲ ਸਾਹਿਬ ਨਾਲ ਤੁਹਾਡਾ ਯਾਰਾ ਨਾ ਰਿਹਾ, ਤੇ ਉਹ ਵੀ ਨਹੀਂ ਨਿਭਾਇਆ ਜਾ ਰਿਹਾ। ਹੋਰ ਤਾਂ ਕਿਸੇ ਨਾਲ ਕੀ ਕਰਨਾ ਸੀ ਤੁਸੀਂ? ਦੋਸਤਾਨਾ ਨਾਤੇ ਹੀ ਚਲੇ ਜਾਂਦੇ। ਤੇ ਪਰ ਅਫਸੋਸ 25 ਦਿਨ ਹੋ ਗਏ, 800 ਗ੍ਰਾਮ ਤੋਂ ਵੱਧ ਹਰ ਰੋਜ਼ ਵਜਨ ਡਿੱਗ ਰਿਹਾ। ਜੀ ਜੀ। ਲੰਗੇ ਕੱਲ ਬੇਹੋਸ਼ ਹੋ ਗਏ ਸੀ ਡੱਲੇਵਾਲ ਹੋਰੀ, ਔਰ ਅੱਧਾ ਪੌਣਾ ਘੰਟਾ ਬੇਹੋਸ਼ ਹੀ ਰਹੇ ਨੇ। ਸੋ ਸਥਿਤੀ ਬਹੁਤ ਨਾਜ਼ੁਕ ਹੈ, ਔਰ ਜਿਹੜੀ ਟੀਮ ਉਹਨਾਂ ਕੋਲ ਰੈਗੂਲਰ ਕੰਮ ਕਰ ਰਹੀ ਹੈ ਡਾਕਟਰ ਸਵੈਮਾਨ ਵਾਲੀ, ਉਹ ਲਗਾਤਾਰ ਕਹਿ ਰਹੀ ਹੈ ਕਿ ਹੁਣ ਤਾਂ ਸਰੀਰ ਨੂੰ ਖਾਣ ਲੱਗਾ। ਆਪਾਂ ਪੂਰੀ ਕਿੰਨੇ ਡਾਕਟਰਾਂ ਦੇ ਹਵਾਲੇ ਨਾਲ 2-3 ਦਿਨ ਪਹਿਲਾਂ ਉਹ ਪੂਰੀ ਗੱਲ ਕੀਤੀ ਸੀ। ਸੋ ਉਹਦੇ ਬਾਵਜੂਦ ਵੀ ਮਤਲਬ ਸਰਕਾਰ ਦਾ ਰੁਖ ਕੋਈ ਨਹੀਂ ਨਰਮ ਹੋ ਰਿਹਾ। ਸੋ ਸੁਪਰੀਮ ਕੋਰਟ ਦੀ ਇਹ ਹਦਾਇਤ ਬਾਰ-ਬਾਰ ਕਿ ਜੀ ਇਹਨਾਂ ਨੂੰ ਹਸਪਤਾਲ ਲੈ ਜਾਓ, ਉਹ ਪਤਾ ਹੈ ਕਿ ਉੱਥੇ ਕਿਸਾਨਾਂ ਦੀ ਸਹਿਮਤੀ ਨਹੀਂ ਬਣਦੀ, ਸਰਕਾਰੀ ਹੁਕਮ ਨਹੀਂ ਆਉਣੇ। ਇਹੀ ਸੁਪਰੀਮ ਕੋਰਟ ਸਰਕਾਰਾਂ ਨੂੰ ਹਦਾਇਤ ਕਿਉਂ ਨਹੀਂ ਦਿੰਦੀ ਕਿ ਭਾਈ ਜੇ ਬੰਦਾ ਬਚਾਉਣਾ ਹੈ ਤਾਂ ਮੰਗਾਂ ਦੇ ਉੱਤੇ ਹਾਮੀ ਤਾਂ ਭਰੋ, ਡਾਇਲੋਗ ਤਾਂ ਕਰੋ, ਇਹਨਾਂ ਮੰਗਾਂ ਦੀ ਗੱਲਬਾਤ ਲਈ ਕੇਂਦਰ ਕੋਲ ਤਾਂ ਜਾਓ। ਸੋ ਕੋਈ ਟਵੀਟ ਵੀ ਨਹੀਂ ਸੁਝਦਾ ਮੁੱਖ ਮੰਤਰੀ ਸਾਹਿਬ ਨੂੰ ਹੁਣ। ਨਾ ਨਾ, ਬਿਲਕੁਲ ਜੀ। ਸੋ ਕਿੱਥੇ ਨੇ ਜਿਨ੍ਹਾਂ ਨੇ ਉਹ ਟਵੀਟ ਕੀਤਾ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਜੇ ਹਰਿਆਣੇ ਨੂੰ ਵੱਖਰੀ ਥਾਂ ਦੇਣ ਲੱਗੇ ਜੀ, ਸਾਨੂੰ ਵੀ ਵੱਖਰੀ ਦੇ ਦਿਓ, ਉਹਨਾਂ ਨੂੰ ਪੁੱਛ ਲਓ। ਹੁਣ ਟਵੀਟ ਨਹੀਂ ਹੁੰਦਾ। ਸੋ ਇਸ ਲਈ ਤੁਸੀਂ ਤਾਂ ਟਵੀਟ ਤੋਂ ਵੀ ਭੱਜ ਗਏ, ਧਰਾਤਲ ਤੇ ਤਾਂ ਕੀ ਹੋਣਾ। ਤੇ ਡੱਲੇਵਾਲ ਦੀ ਸਿਹਤ ਕਾਫੀ ਨਾਸਾਜ਼ ਆ। ਸੁਪਰੀਮ ਕੋਰਟ ਦੇ ਵਿੱਚ ਲਗਾਤਾਰ 3 ਦਿਨ ਸੁਣਵਾਈ ਚੱਲੀ, ਤੇ ਹੁਣ ਸੁਣਵਾਈ ਵੀ ਅਗਲੀ 2 ਜਨਵਰੀ ਤੇ ਚੱਲੇਗੀ। ਪਰ ਉਹਨਾਂ ਨੇ ਕਹਿ ਦਿੱਤਾ ਕਿ ਜੇ ਕੋਈ ਲੋੜ ਪਵੇ ਕਿਸੇ ਧਿਰ ਨੂੰ ਸਾਡੇ ਕੋਲ ਆ ਜਿਓ। ਤੇ ਪਰ ਫਿਰ ਵੀ ਇੱਕ ਪਾਸੇ ਨਜ਼ਰਾਂ ਡੱਲੇਵਾਲ ਦੀ ਸਿਹਤ ਤੇ ਨੇ, ਦੂਏ ਪਾਸੇ ਨਜ਼ਰਾਂ ਅੱਜ ਹੋਣ ਵਾਲੀ ਸਾਂਝੀ ਬੈਠਕ ਤੇ ਨੇ ਕਿ ਸ਼ਾਇਦ ਕੋਈ ਸਾਂਝਾ ਤਾਲਮੇਲ ਬਣ ਜਾਵੇ। ਜਿਹੜੀਆਂ ਧਿਰਾਂ ਦਿੱਲੀ ਏਕੇ ਨਾਲ ਜਿੱਤ ਕੇ ਆਈਆਂ, ਉਹੀ ਏਕਤਾ ਦੇ ਅਰਥ ਭੁੱਲ ਗਈਆਂ। ਅਫਸੋਸਜਨਕ ਹੈ ਜੀ। ਬਿਲਕੁਲ ਬਿਲਕੁਲ। ਜਿਹੜੇ ਅਟਾਰਨੀ ਜਨਰਲ ਇਹ ਕਹਿ ਰਹੇ ਨੇ ਨਾ ਕੋਰਟ ਦੇ ਵਿੱਚ ਵੀ ਕਿ ਸਾਰਾ ਕੁਝ ਠੀਕ ਹੈ ਜੀ ਡਾਕਟਰੀ ਰਿਪੋਰਟ ਦੇ ਹਿਸਾਬ ਦੇ ਨਾਲ, ਤੇ ਉਹਨਾਂ ਨੂੰ ਇਹ ਪੁੱਛਣ ਵਾਲਾ ਵੀ ਜੇਕਰ ਇੱਕ ਕਾਰ ਦੀਆਂ ਸੀਟਾਂ ਕੱਢ ਦਿੱਤੀਆਂ ਜਾਣ, ਉਹਦਾ ਡੈਸ਼ਬੋਰਡ ਕੱਢ ਦਿੱਤਾ ਜਾਵੇ, ਤੇ ਉਹਦਾ ਇੰਜਨ ਕੱਢ ਲਿਆ ਜਾਵੇ, ਜਾਂ ਇੰਜਨ ਨੂੰ ਨੁਕਸਾਨ ਪਹੁੰਚਾ ਦਿੱਤਾ ਜਾਵੇ, ਤੇ ਬਾਹਰੋਂ ਕੱਲੀਆਂ ਬਾਰੀਆਂ ਬੰਦ ਕਰਕੇ ਤੁਸੀਂ ਕਹਿ ਦੋਗੇ ਕਿ ਉਹ ਕਾਰ ਠੀਕ ਹੈ? ਕਿਹੋ ਜਿਹੇ ਤਰਕ ਦੇ ਰਹੀਆਂ ਨੇ ਸਰਕਾਰਾਂ ਸ਼ਰਮਾ ਜੀ ਅਦਾਲਤਾਂ ਦੇ ਸਾਹਮਣੇ। ਟਵੀਟ ਤਾਂ ਅੱਜ ਕੱਲ੍ਹ ਵਾਕਿਆ ਹੀ ਤੁਹਾਡੀ ਇਹ ਗੱਲ ਸਹੀ ਹੈ ਵੀ ਮੁੱਖ ਮੰਤਰੀ ਸਾਹਿਬ ਦੇ ਟਵੀਟ ਤੇ ਅੱਜ ਕੱਲ੍ਹ ਅੱਖਰ ਨਹੀਂ ਛਪ ਰਹੇ ਜਿਹੜੇ ਪਹਿਲਾਂ ਛਪਦੇ ਹੁੰਦੇ ਸੀ। ਕਦੇ ਨਿਗਮ ਚੋਣਾਂ ਦੇ ਲਈ ਵੋਟਾਂ ਵੀ ਅੱਜ ਪੈ ਰਹੀਆਂ ਨੇ, ਤੇ ਨਤੀਜੇ ਵੀ ਅੱਜ ਆ ਜਾਣਗੇ ਜੀ, ਤੇ ਇਸੇ ਦਰਮਿਆਨ ਜੋ ਕੁਝ ਵਾਪਰਿਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਜੀ।
ਹਾਂ ਬਿਲਕੁਲ ਜੀ, ਪਟਿਆਲੇ ਦੀਆਂ ਕੁਝ ਵਾਰਡਾਂ 'ਚ ਚੋਣਾਂ ਰੱਦ ਕਰਨੀਆਂ ਪਈਆਂ। ਉੱਥੇ ਜੋ ਕੁਛ ਆਪਾਂ ਗੱਲ ਕਰ ਰਹੇ ਸੀਗੇ ਕਿ ਔਰਤਾਂ ਨਾਲ ਜੋ ਵਧੀਕੀ ਸਰਕਾਰ ਨੇ ਕੀਤੀ, ਉਹਨਾਂ ਦੇ ਵਰਕਰਾਂ ਸ਼ਰਕਰਾਂ ਨੇ ਕੀਤੀ, ਉਹ ਮਸਲਾ ਅਦਾਲਤ 'ਚ ਗਿਆ ਤੇ ਅਦਾਲਤ ਨੇ ਚੀਫ ਸੈਕਟਰੀ ਤੋਂ ਲੈ ਕੇ DIG ਤੱਕ ਨੂੰ ਝਾੜਾਂ ਮਾਰੀਆਂ ਕਿ ਆਹ ਕੀ ਕਰ ਰਹੇ, ਤੁਹਾਡੇ SSP ਉੱਥੇ ਮੌਕੇ ਤੇ ਖੜੇ ਨੇ ਤੇ ਬੀਬੀਆਂ ਦੇ ਕੱਪੜੇ ਫੜੇ ਜਾ ਰਹੇ ਨੇ, ਕਾਗਜ਼ ਖੋਏ ਜਾ ਰਹੇ ਨੇ, ਕਾਗਜ਼ ਪਾੜੇ ਜਾ ਰਹੇ ਨੇ। ਕਿੱਥੇ ਆ ਲੋਕਤੰਤਰ? ਇੱਧਰ ਚਲੋ ਜੀ ਰੋਡ ਸ਼ੋਅ ਰਾਹੀਂ ਵੋਟਾਂ ਮੰਗੀਆਂ ਸੀ ਤੇ ਅੱਜ ਵੋਟਾਂ ਪੈਣ ਦਾ ਦਿਨ ਆ ਗਿਆ। ਸੋ ਪ੍ਰਸ਼ਾਸਨ ਕਹਿੰਦਾ ਜੀ ਸਾਡੀ ਪੂਰੀ ਤਿਆਰੀ ਹੈ। ਅੱਜ ਇਸ ਸਮੇਂ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ। ਅੱਜ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੋਲਿੰਗ ਹੋਣੀ ਆ। 5 ਨਗਰ ਨਿਗਮ ਨੇ, ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ। 5 ਨਗਰ ਨਿਗਮ ਨੇ ਤੇ 41 ਦੇ ਕਰੀਬ ਨਗਰ ਕੌਂਸਲ ਨੇ ਜਿੱਥੇ ਵੋਟਾਂ ਪੈਣੀਆਂ ਨੇ। ਸੋ ਇਹ ਵੋਟਾਂ ਪੈਣ ਦੀ ਪ੍ਰਕਿਰਿਆ ਜਾਰੀ ਹੈ ਜੀ। ਇਹਦੇ ਵਿੱਚ 23,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। 1609 ਪੋਲਿੰਗ ਸਟੇਸ਼ਨ ਨੇ ਤੇ 38 ਪੋਲਿੰਗ ਸਟੇਸ਼ਨਾਂ ਦੇ ਅੰਦਰ 3809 ਪੋਲਿੰਗ ਬੂਥ ਨੇ। ਸੋ ਜਿਨ੍ਹਾਂ ਦੇ ਲਈ 37,32,636 ਵੋਟਰ ਨੇ ਕੁੱਲ, ਜਿਨ੍ਹਾਂ ਨੇ ਆਪਣੀ ਵੋਟ ਰਾਹੀਂ ਨਵੇਂ MC, ਨਵੇਂ ਚੁਣਨੇ ਨੁਮਾਇੰਦੇ। ਸੋ ਇਹਨਾਂ 'ਚ 19,55,888 ਪੁਰਸ਼ ਵੋਟਰ ਨੇ, 17,76,544 ਮਹਿਲਾ ਵੋਟਰ ਨੇ ਤੇ 204 ਥਰਡ ਜੈਂਡਰ ਹੈ। ਕੁੱਲ 3,336 ਉਮੀਦਵਾਰ ਮੈਦਾਨ 'ਚ ਨੇ ਤੇ ਇਹਨਾਂ ਦਾ ਭਵਿੱਖ EVM 'ਚ ਕੈਦ ਹੋ ਜਾਣਾ 4 ਵਜੇ ਤੱਕ ਤੇ ਉਸ ਤੋਂ ਬਾਅਦ ਉਸੇ ਦਿਨ ਗਿਣਤੀ ਹੋ ਜਾਣੀ। ਜਿਨ੍ਹਾਂ ਨੇ ਕਾਗਜ਼ ਭਰਨ ਲੱਗੇ ਜੋ ਵਧੀਕੀ ਕੀਤੀ ਤੇ ਅੱਜ ਵੋਟਾਂ ਪੈਣ ਤੋਂ ਲੈ ਕੇ ਗਿਣਤੀ ਤੱਕ ਉਹ ਕੀ ਕੁਛ ਕਰਨਗੇ, ਇਹਦਾ ਰੰਗ ਆਪਾਂ ਆਉਂਦੇ ਦਿਨ 'ਚ ਚਰਚਾ ਕਰਾਂਗੇ ਫਿਰ ਜੀ। ਬਿਲਕੁਲ ਬਿਲਕੁਲ ਬਿਲਕੁਲ। LPG ਟੈਂਕਰ ਦੇ ਵਿੱਚ ਧਮਾਕਾ ਹੋਇਆ ਸ਼ਰਮਾ ਜੀ, ਤੇ ਇੰਨਾ ਖਤਰਨਾਕ ਤੇ ਇੰਨਾ ਭਿਆਨਕ ਸੀਗਾ ਵੀ ਸੜਕਾਂ ਤੇ ਮੌਤ ਦੌੜੀ। ਪਰ ਇਹਦੀ ਵੀ ਇੱਕ ਹੋਰ ਇਹਦੇ ਨਾਲ ਮੌਤ ਦੀ ਜੇ ਗੱਲ ਕਰ ਲਈਏ ਤਾਂ ਕਹਿੰਦੇ ਜਿਹੜੇ ਉੱਡਦੇ ਪਰਿੰਦੇ ਸੀਗੇ ਉਹ ਵੀ ਝੁਲਸ ਗਏ ਜੀ ਬੇਸਬਾ। ਪ੍ਰਵੀਨ ਜੀ, ਬਜ਼ੁਰਗ ਅਕਸਰ ਕਹਿੰਦੇ ਨੇ ਕਿ ਮੌਤ ਦਾ ਸਮਾਂ ਤੇ ਸਥਾਨ ਨਿਸ਼ਚਿਤ ਹੁੰਦਾ ਹੈ। ਹਾਂਜੀ ਹਾਂਜੀ। ਬੰਦੇ ਦੀਆਂ ਬਣੀਆਂ ਬਣਾਈਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ। ਇੱਕ LPG ਗੈਸ ਟੈਂਕਰ ਜਿਹੜਾ LPG ਲੈ ਕੇ ਜਾ ਰਿਹਾ ਟੈਂਕਰ, ਉਹ ਟੈਂਕਰ ਜਦੋਂ ਇੱਕ ਸਵਾਰੀਆਂ ਦੀ ਬੱਸ ਦੇ ਉਹ ਬਰਾਬਰ ਲੰਘਦਿਆਂ ਹੋਇਆਂ U-ਟਰਨ ਲੈਂਦਾ ਤੇ ਉਧਰੋਂ ਆ ਰਿਹਾ ਇੱਕ ਟਰੱਕ ਉਹਦੀ ਨੋਜ਼ਲ ਨਾਲ ਖਹਿ ਜਾਂਦਾ। ਓਹੋ ਅੱਛਾ। ਤੇ ਨਤੀਜਾ ਗੈਸ ਲੀਕ ਹੁੰਦੀ ਹੈ। ਗੈਸ ਲੀਕ ਨਹੀਂ ਹੁੰਦੀ, ਉਹ ਮੌਤ ਲੀਕ ਹੁੰਦੀ ਹੈ। ਗੈਸ ਦਾ ਇੱਕ ਗਵਾਰ 200-300 ਮੀਟਰ ਦੇ ਦਾਇਰੇ 'ਚ ਅਜਿਹਾ ਫੈਲਦਾ ਹੈ, ਠੀਕ ਹੈ, ਕਿ ਉਹ ਟੈਂਕਰ 'ਚ ਅੱਗ ਫੜ ਲੈਂਦੇ ਆ। ਟੈਂਕਰ 'ਚ ਧਮਾਕਾ, 35 ਸਵਾਰੀਆਂ ਵਾਲੀ ਬੱਸ ਚਪੇਟ 'ਚ। ਸੜਕ ਤੇ ਜਿਹੜੀਆਂ ਵੀ ਗੱਡੀਆਂ ਕਾਰਾਂ ਉਸ ਧੂਏ ਦੀ ਚਪੇਟ 'ਚ, ਗੈਸ ਦੀ ਚਪੇਟ 'ਚ ਆਈਆਂ, ਉਹ ਅੱਗ ਫੜਦੀਆਂ ਗਈਆਂ ਜੀ। ਪ੍ਰਵੀਨ ਜੀ, ਮੰਜ਼ਰ ਇਹ ਸੀ ਕਿ 2.5-3 ਕਿਲੋਮੀਟਰ ਤੱਕ ਅੱਗ ਭੱਜੀ ਸੜਕਾਂ ਤੇ ਤੇ ਉਹ ਅੱਗ ਨਹੀਂ ਭੱਜਦੀ ਸੀ, ਮੌਤ ਭੱਜ ਰਹੀ ਸੀ। ਤੇ ਜਿਹੜਾ ਗਵਾਰ ਉੱਪਰ ਨੂੰ ਉੜਿਆ ਉਹਦੀ ਮਾਰ ਇੰਨੀ ਸੀ ਕਿ ਪਰਿੰਦੇ ਝੁਲਸ ਝੁਲਸ ਕੇ ਥੱਲੇ ਡਿੱਗਣ ਲੱਗੇ। ਜਦੋਂ ਨੋਜ਼ਲ ਦੇ ਵਿੱਚ ਉਹ ਟਰੱਕ ਵੱਜਦਾ ਤੇ ਕਹਿੰਦੇ ਇਹ 18 ਟਨ ਗੈਸ ਹਵਾ 'ਚ ਲੀਕ ਹੋਈ ਤਦੇ ਜੀ। 18 ਟਨ ਗੈਸ। ਤੇ ਉਹ ਤੋਂ ਬਾਅਦ ਜਦੋਂ ਧਮਾਕਾ ਹੋ ਗਿਆ ਤੇ ਫਿਰ ਤਾਂ ਉਹ ਕੁਝ ਹੋਰ ਹੀ ਹੋ ਗਿਆ। ਹਾਂਜੀ ਹਾਂਜੀ। ਤੇ ਉਹ ਜਿਹੜੀਆਂ ਵੀ ਬੱਸ, ਜਿਵੇਂ ਉਹ ਬੱਸ ਦੇ ਵਿੱਚ 35-36 ਸਵਾਰੀਆਂ ਸੀਗੀਆਂ, ਉਹ ਜਦੋਂ ਚਪੇਟ 'ਚ ਆਈਆਂ ਤੇ ਉਹ ਅੱਜ ਕੱਲ ਟੈਕਨੋਲੋਜੀ ਦਾ ਯੁੱਗ ਹੈ ਤੇ ਉਹ ਆਟੋਮੈਟਿਕ ਸਿਸਟਮ ਨੇ ਖਿੜਕੀਆਂ ਖੁੱਲੀਆਂ ਹੀ ਨਹੀਂ, ਦਰਵਾਜ਼ੇ ਖੁੱਲੇ ਹੀ ਨਹੀਂ। ਦਰਵਾਜ਼ੇ ਨਹੀਂ ਖੁੱਲਦੇ। ਹਾਂਜੀ ਹਾਂਜੀ, ਕਾਰਾਂ ਦੇ ਵੀ ਇੱਥੇ ਇਹੀ ਕੁਝ ਕਾਰਾਂ ਨਾਲ ਹੋਇਆ। ਔਰ ਜਿਹੜੀ ਆ ਟੈਕਨੋਲੋਜੀ ਵਾਲੀ ਚੀਜ਼ ਉਹਦੇ ਸੰਪਰਕ 'ਚ ਆਈ, ਉਹਨੇ ਅੱਗ ਫੜ ਲਈ। ਉਹ ਗੈਸ ਦਾ ਇੰਨਾ ਅਸਰ ਸੀਗਾ, ਇੱਥੋਂ ਤੱਕ ਕਿ ਇੱਕ ਬੰਦਾ ਮੋਟਰਸਾਈਕਲ ਤੇ ਸੀ, ਉਹਨੂੰ ਪਰਿਵਾਰ ਨਾਲ ਉਹਨੂੰ ਸਮੈਲ ਆਈ ਤੇ ਉਹ ਜਦੋਂ ਰੁਕਿਆ, ਇਹ ਤੋਂ ਪਹਿਲਾਂ ਕਿ ਉਹ ਕੁਝ ਸਮਝ ਪੈਂਦਾ, ਉਹਦਾ ਮੋਟਰਸਾਈਕਲ ਅੱਗ ਫੜ ਗਿਆ ਤੇ ਉਹਦੇ ਸਿਰ ਤੇ ਲਿਆ ਹੈਲਮਟ ਉਹਦੇ ਨਾਲ ਹੀ ਚਿਪਕਿਆ ਰਹਿ ਗਿਆ। ਤੇ ਮਤਲਬ ਲੋਕ ਜਿਹੜੇ ਸਹਾਇਤਾ ਲਈ ਭੱਜੇ, ਹਾਂਜੀ, ਉਹ ਬੇਹੋਸ਼ ਹੋ ਕੇ ਡਿੱਗਣ ਲੱਗ ਪਏ।
ਜਿਨ੍ਹਾਂ ਨੂੰ ਅੱਗ ਫੜੀ, ਜਿਹੜੇ ਕਾਰਾਂ ਗੱਡੀਆਂ ਚੋਂ ਸ਼ੀਸ਼ੇ ਥੱਲੇ ਕਰ ਭੰਨ ਤੋੜ ਕਰਕੇ ਬਾਹਰ ਨਿਕਲੇ, ਉਹ ਕੱਪੜੇ ਫਾੜ ਕੇ ਸੜਕ ਤੇ ਭੱਜੇ। ਤੇ ਇਹ ਮੌਤ ਦਾ ਮੰਜ਼ਰ ਜੈਪੁਰ ਦੀ ਘਟਨਾ। ਜੈਪੁਰ ਦੇ ਇੱਕ ਸਕੂਲ ਦੇ ਲਾਗੇ ਅੱਜ ਸਵੇਰੇ ਘਟਨਾ ਵਾਪਰੀ ਹੈ। 12 ਤੋਂ ਵੱਧ ਮੌਤਾਂ ਦਾ ਪਤਾ ਲੱਗ ਗਿਆ। 14-15 ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਸੀ ਕੁਝ। 4-5 ਦਰਜਨ ਦੇ ਕਰੀਬ ਲੋਕ ਝੁਲਸੇ ਨੇ, ਦਰਜਨਾਂ ਬੇਹੋਸ਼ੀ ਵਾਲੀ ਸਥਿਤੀ 'ਚ ਨੇ। ਸੋ ਇਹ ਬਹੁਤ ਭਿਆਨਕ ਮੰਜ਼ਰ ਹੈ। ਇਸੇ ਲਈ ਕਹਿੰਦੇ ਆ ਕਿ ਸੜਕ ਤੇ ਜਾਂਦਿਆਂ ਸੰਜਮ ਤੇ ਬਹੁਤ ਧਿਆਨ ਦੀ ਲੋੜ ਹੈ। ਮਤਲਬ ਸਭ ਤੋਂ ਵੱਧ ਜੇਕਰ ਕੋਈ ਵੱਡਾ ਅੱਤਵਾਦ ਹੈ ਤਾਂ ਉਹ ਸੜਕਾਂ ਤੇ ਵਹਿੰਦਾ ਲਹੂ ਹੈ। ਔਰ ਇਹਦੇ ਲਈ ਕਿਤੇ ਨਾ ਕਿਤੇ ਪਲ ਦੀ ਕਤਾਈ, ਸਕਿੰਟ ਦੇ ਅੰਦਰ ਵੀ ਸਕਿੰਟ ਦੀ ਕਤਾਈ ਹੁੰਦੀ ਹੈ, ਜਿਹੜੀ ਕਾਰਨ ਬਣ ਜਾਂਦੀ ਹੈ। ਸੋ ਇਸ ਦੇ ਲਈ ਮੈਂ ਕੱਲ ਹੀ ਪਰਸੋਂ ਇੱਕ ਰਿਕਾਰਡ ਦੇਖ ਰਿਹਾ ਸੀ ਕਿ ਦੁਨੀਆ ਭਰ 'ਚ ਸੜਕ ਹਾਦਸਿਆਂ 'ਚ ਸਭ ਤੋਂ ਵੱਧ ਜਾਨਾਂ ਗਵਾਉਣ ਵਾਲਿਆਂ 'ਚ ਅਸੀਂ ਭਾਰਤੀ ਮੂਹਰੇ ਹਾਂ। ਤੇ ਅਫਸੋਸ ਅੱਜ ਇੰਨਾ ਭਿਅੰਕਰ ਮੰਜ਼ਰ ਸੀ ਜਿਹਨੂੰ ਬਿਆਨ ਕਰਨਾ ਆਸਾਨ ਨਹੀਂ ਹੈ। ਹਾਂਜੀ, ਬਿਲਕੁਲ। ਆਪਣੇ ਸੇਫਟੀ ਦਾ, ਸੁਰੱਖਿਆ ਦਾ ਖਿਆਲ ਘੱਟ ਰੱਖਿਆ ਜਾਂਦਾ। ਹੁਣ ਜਿਹੜਾ ਯੂ ਟਰਨ ਲੈਣ ਲੱਗਿਆ ਸੀ, ਗੈਸ ਨਾਲ ਭਰਿਆ ਉਹ ਕੈਂਟਰ ਜਾਂ ਟੈਂਕਰ, ਕੋਈ ਹੋਰ ਉਹਦੇ ਲਈ ਵਿਵਸਥਾ ਕੀਤੀ ਜਾ ਸਕਦੀ ਜਾਂ ਸੰਜਮ ਦੇ ਨਾਲ ਜੇ ਉਹ ਵੇਖ ਲੈਂਦਾ ਤਾਂ ਕਿੰਨੀਆਂ ਜਾਨਾਂ ਬਚ ਸਕਦੀਆਂ ਸੀ, ਕਿੰਨਾ ਤਬਾਹੀ ਦਾ ਮੰਜ਼ਰ ਬਚਾਇਆ ਜਾ ਸਕਦਾ ਸੀ। ਪਰ ਅਣਗਹਿਲੀ ਸੜਕ ਤੇ ਤੁਸੀਂ ਕਿਹਾ ਕਿ ਮੌਤ, ਜਿਹੜਾ ਸੜਕੀ ਅੱਤਵਾਦ ਜਿਹੜਾ ਤੁਸੀਂ ਨਾਮ ਲਿਆ, ਬਹੁਤ ਭਿਆਨਕ ਹੋਇਆ ਜੋ ਵੀ ਵਾਪਰਿਆ। ਆਣ ਆਈਆਂ ਮੌਤਾਂ, ਲੋਕ ਮਾਰੇ ਗਏ, ਬਿਨਾਂ ਅਣਗਹਿਲੀ ਕਿਸੇ ਦੀ ਤੇ ਮੌਤ ਕਿਸੇ ਦੀ ਹੋ ਗਈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।